ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨਸ, ਐਫਐਮ ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਕਤੂਬਰ ਦੀ 7 ਤਰੀਕ ਆ, ਦਿਨ ਸੋਮਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ, ਟੋਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਸਿੰਘ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲੈਂਟੀ ਲੂਪ, ਸਰਬਜੀਤ ਸਿੰਘ ਤੇ ਪਰਿਵਾਰ ਐਲਗਰੋਵ, ਕਮਲਜੀਤ ਸਿੰਘ ਮੱਖਣ ਦੌਲਤਪੁਰੀ ਅਮੈਂਟਿਕਾ, ਬਿਸਲਾ ਪਰਿਵਾਰ ਫਰੈਜ਼ਨੋ, ਕੁਲਦੀਪ ਸਿੰਘ ਸੰਘਾ, ਧਰਮ ਸਿੰਘ ਸੰਘਾ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਐਸੇ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5500 ਜੀ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਯੂਐਸ ਦੀ ਸਟੇਟ ਡਿਪਾਰਟਮੈਂਟ ਨੂੰ ਕਲਾਸ ਸੈਕਸ਼ਨ ਲਾਸੂਟ ਫਾਈਲ ਕੀਤਾ ਗਿਆ ਆ ਪਾਸਪੋਰਟ ਫੀਸ ਨੂੰ ਲੈ ਕੇ। ਜੀ ਕਹਿੰਦੇ ਭਈ ਜੇ ਤੁਸੀਂ ਐਮਰਜੈਂਸੀ ਪਾਸਪੋਰਟ ਲੈਂਦੇ ਆ ਤੇ ਉਹਦੇ $60 ਐਕਸਟਰਾ ਚਾਰਜ ਕੀਤੇ ਜਾਂਦੇ ਆ ਇਨ ਐਡੀਸ਼ਨ ਟੂ $100 ਜਿਹੜਾ ਨਵੇਂ ਪਾਸਪੋਰਟ ਦਾ ਰੀਨਿਊਅਲ ਦੀ ਫੀਸ ਹੈਗੀ ਆ। ਜੀ ਇਸ ਲਾਸੂਟ ਦੇ ਵਿੱਚ ਇਹ ਕਿਹਾ ਗਿਆ ਆ ਕਿ ਕੋਰਟ ਨੂੰ ਜਿਹੜੇ $60 ਐਕਸੈਸਿਵ ਫੀਸ ਜਿਹੜੇ ਲੈ ਰਹੇ ਆ ਉਹ ਐਮਰਜੈਂਸੀ ਪਾਸਪੋਰਟ ਦੇ ਲਈ, ਉਸ ਨੂੰ ਵੋਇਡ ਕਰ ਦੇਣਾ ਚਾਹੀਦਾ ਹੈਗਾ। ਇਹ ਬਿਨਾਂ ਕਿਸੇ ਲਾ ਪਾਸ ਹੋਏ ਤੋਂ ਆਪਣੇ ਆਪ ਉਹਨਾਂ ਨੇ ਚਾਰਜ ਕਰਨਾ ਸ਼ੁਰੂ ਕਰ ਦਿੱਤਾ ਸੀਗਾ। ਜਿਹੜੀ ਲਾ ਫਰਮ ਆ ਕੋਹਿਨ, ਮਿਲਸਟਨ, ਸੈਲਰਸ ਤੇ ਟੋਲ, ਇਸ ਨੇ ਲਾਸੂਟ ਫਾਈਲ ਕੀਤਾ ਆ। ਕਹਿੰਦੇ ਵੀ ਯੂਐਸ ਪਾਸਪੋਰਟਸ ਐਨੂਅਲੀ 13.5 ਮਿਲੀਅਨ 2013 ਚ ਇਸ਼ੂ ਹੁੰਦੇ ਸੀ, ਜੋ ਕਿ ਵੱਧ ਕੇ ਹੁਣ 24 ਮਿਲੀਅਨ ਪਿਛਲੇ ਸਾਲ ਹੋ ਗਏ ਹੈਗੇ ਆ। ਸਟੇਟ ਡਿਪਾਰਟਮੈਂਟ 1994 ਤੱਕ ਕਿਸੇ ਤਰ੍ਹਾਂ ਦਾ ਵੀ ਕੋਈ ਐਕਸਟਰਾ ਫੀਸ ਨਹੀਂ ਚਾਰਜ ਕਰਦੀ ਸੀ ਜੇ ਤੁਹਾਨੂੰ ਅਰਜੈਂਟ ਟਰੈਵਲ ਦੀ ਜ਼ਰੂਰਤ ਹੋਵੇ। ਸਿਰਫ ਤੁਹਾਨੂੰ ਪ੍ਰੂਫ ਸ਼ੋ ਕਰਨਾ ਪੈਂਦਾ ਸੀ ਵੀ ਹਾਂ ਮੈਂ ਮੈਰਿਜ ਜਾ ਰਿਹਾ ਹਾਂ, ਜਾਂ ਮੈਂ ਫਿਊਨਰਲ ਤੇ ਜਾ ਰਿਹਾ ਹਾਂ, ਜਾਂ ਮੇਰੀ ਕੋਈ ਜੌਬ ਦੀ ਐਮਰਜੈਂਸੀ ਆ, ਇਦਾਂ ਦਾ। ਕਹਿੰਦੇ ਵੀ ਪਹਿਲਾਂ ਕੋਈ ਫੀਸ ਨਹੀਂ ਹੁੰਦੀ ਸੀ, 1994 ਤੋਂ ਬਾਅਦ ਇਹਨਾਂ ਨੇ ਫਿਰ $35 ਕਰਤੀ ਤੇ 2002 ਦੇ ਵਿੱਚ $60 ਕਰ ਦਿੱਤੀ। ਸੋ ਇਹ ਜਿਹੜਾ ਲਾਸੂਟ ਆ, ਇਹ ਵਰਕ ਵਰਸਸ ਯੂਨਾਈਟਿਡ ਸਟੇਟਸ ਯੂਐਸ ਡਿਸਟ੍ਰਿਕਟ ਕੋਰਟ ਆਫ ਨਾਰਥਰਨ ਕੈਲੀਫੋਰਨੀਆ ਉਹਦੇ ਵਿੱਚ ਫਾਈਲ ਕੀਤਾ ਗਿਆ ਹੈ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਹਮੇਸ਼ਾ ਹੀ ਜਿਹੜਾ ਬੰਦਾ ਵੀ ਯੂਐਸ ਦੇ ਵਿੱਚ ਮੂਵ ਹੁੰਦਾ, ਉਹਦਾ ਸੁਪਨਾ ਇਹ ਹੁੰਦਾ ਕਿ ਉਹ ਇੱਕ ਸੁਰੱਖਿਅਤ ਸ਼ਹਿਰ ਦੇ ਵਿੱਚ ਸੁਰੱਖਿਅਤ ਥਾਂ ਤੇ ਰਵੇ। ਤੇ ਇਹ ਹਮੇਸ਼ਾ ਉਹ ਜਿਹੜੀ ਗੂਗਲ ਤੇ ਸਰਚ ਵੀ ਹੁੰਦੀਆਂ ਨੇ ਚੀਜ਼ਾਂ ਕਿ ਸੇਫੈਸਟ ਸਿਟੀ ਆ ਉਹ ਕਿਹੜਾ, ਸਸਤਾ ਸ਼ਹਿਰ ਕਿਹੜਾ ਤੇ ਕਿੱਥੇ ਸਭ ਤੋਂ ਵਧੀਆ ਜਿਹੜਾ ਤੁਹਾਨੂੰ ਸਹੂਲਤਾਂ ਨੇ ਉਹ ਮਿਲ ਸਕਦੀਆਂ ਨੇ। ਸਕੂਲਾਂ ਦੀ ਕੁਆਲਿਟੀ ਕੀ ਹੈ, ਟ੍ਰੈਫਿਕ ਤੇ ਇੰਟਰਟੇਨਮੈਂਟ ਦੀ ਜਿਹੜੀਆਂ ਉਹ ਕਿਹੋ ਜਿਹੀਆਂ ਚੀਜ਼ਾਂ ਨੇ। ਇਹਦੇ ਨਾਲ ਨਾਲ ਬਹੁਤ ਸਾਰੀਆਂ ਇਹੋ ਜਿਹੀਆਂ ਫੈਕਟਰਸ ਨੇ ਜਿਹੜੇ ਕਿ ਹੁਣ ਜਿਨ੍ਹਾਂ ਦੇ ਆਧਾਰ ਤੇ ਇੱਕ ਸਟੱਡੀ ਆਈ ਹੈ ਤੇ ਇਸ ਸਟੱਡੀ ਦੇ ਮੁਤਾਬਕ ਯੂਐਸ ਦੇ ਉਹਨਾਂ ਸ਼ਹਿਰਾਂ ਦੀ ਲਿਸਟ ਬਣਾਈ ਗਈ ਹੈ ਜਿੱਥੇ ਰਹਿਣਾ ਸਭ ਤੋਂ ਸੇਫ ਮੰਨਿਆ ਗਿਆ। ਇਹ ਸਟੱਡੀ ਜਿਹੜੀ ਹੈ ਉਹ ਵਾਲਟ ਹੱਬ ਨੇ ਤਿਆਰ ਕੀਤੀ ਹੈ, ਪਰਸਨਲ ਫਾਈਨਾਂਸ ਕੰਪਨੀ ਹੈ ਜਿਹੜੀ ਨੇ ਇਹ ਤਿਆਰ ਕੀਤੀ ਹੈ। ਅਮਰੀਕਨ ਜਿਹੜੇ ਨੇ ਉਹ ਫਾਈਨੈਂਸ਼ੀਅਲੀ ਸੇਫਟੀ ਬਾਰੇ, ਜਿਹੜੀ ਕਿ ਇਨਫਲੇਸ਼ਨ ਦੇ ਮਾਮਲੇ ਦੇ ਵਿੱਚ ਦੇਖ ਲਓ, ਅਨਅਫੋਰਡੇਬਲ ਦੇ ਮਾਮਲੇ 'ਚ ਦੇਖ ਲਓ, ਮੋਰ ਤੇ ਹੋਰ ਲੈਕ ਆਫ ਜਿਹੜੀ ਹੈਲਥ ਇੰਸ਼ੋਰੈਂਸ ਆ ਉਹਨਾਂ ਦੇ ਮਾਮਲੇ ਦੇ ਵਿੱਚ ਦੇਖ ਲਓ। ਇਹ ਹਮੇਸ਼ਾ ਅਮਰੀਕਨਸ ਲਈ ਚਿੰਤਾ ਦਾ ਜਿਹੜਾ ਵਿਸ਼ਾ ਰਹਿੰਦਾ। ਵਾਲਟ ਹੱਬ ਨੇ ਜਿਹੜੇ 180 ਸਿਟੀਜ਼ ਦੀ ਇੱਕ ਲਿਸਟ ਤਿਆਰ ਕੀਤੀ ਹੈ ਪੂਰੇ ਅਮਰੀਕਾ ਭਰ ਦੇ ਵਿੱਚ, ਜਿਨ੍ਹਾਂ ਦੇ ਵਿੱਚ 41 ਸੇਫਟੀ ਜਿਹੜੀਆਂ ਮੈਟ੍ਰਿਕਸ ਨੇ ਉਹਨਾਂ ਨੂੰ ਦੇਖਿਆ ਗਿਆ, ਪਰਖਿਆ ਗਿਆ, ਜਾਣੀ ਕਿ ਜਾਂਚਿਆ ਗਿਆ। ਇਹਨਾਂ ਦੇ ਵਿੱਚ ਜਿਹੜੀਆਂ ਰਿਸਰਚ ਜਿਹੜੀ ਸਾਹਮਣੇ ਆਈ ਹੈ ਉਹਨਾਂ ਦੇ ਵਿੱਚ ਜਿਹੜੇ 5 ਸੇਫੈਸਟ ਸਿਟੀਜ਼ ਮੰਨੇ ਗਏ ਨੇ ਪੂਰੇ ਕੰਟਰੀ ਦੇ ਵਿੱਚ: ਸਾਊਥ ਬਰਲਿੰਗਟਨ ਵਰਮੌਂਟ, ਕੈਸਪਰ ਵਾਇਓਮਿੰਗ, ਵਾਰਵਿਕ ਰੋਡ ਆਈਲੈਂਡ, ਬਰਲਿੰਗਟਨ ਵਰਮੌਂਟ ਤੇ ਬੋਇਸ ਆਈਡਾਹੋ। ਇਹ ਸ਼ਹਿਰ ਜਿਹੜੇ ਨੇ ਅਮਰੀਕਾ ਭਰ ਦੇ ਵਿੱਚ ਸੇਫ ਮੰਨੇ ਗਏ ਨੇ। ਜਿਹੜੇ ਘੱਟ ਸੇਫ ਸਿਟੀ ਨੇ, ਜਿੱਥੇ ਅਨਸੇਫ ਮੰਨਿਆ ਗਿਆ, ਜਿੱਥੇ ਕ੍ਰਾਈਮ ਰੇਟ ਬਹੁਤ ਜ਼ਿਆਦਾ ਹੈ: ਨਿਊ ਔਰਲੀਅਨਸ ਲੂਜ਼ੀਆਨਾ, ਬੈਟਨ ਰੌ ਲੂਜ਼ੀਆਨਾ, ਫੋਰਟ ਲਾਉਡੇਲ ਫਲੋਰੀਡਾ, ਡੈਟਰੋਇਟ ਮਿਸ਼ੀਗਨ ਤੇ ਮੈਂਫਿਸ ਟੈਨੇਸੀ। ਇਹ ਉਹ ਸ਼ਹਿਰ ਨੇ ਜਿੱਥੇ ਰਹਿਣਾ ਬਹੁਤ ਔਖਾ ਹੈ ਤੇ ਕ੍ਰਾਈਮ ਰੇਟ ਬਹੁਤ ਜ਼ਿਆਦਾ ਹੈ। ਜੇਕਰ ਆਪਾਂ ਕੈਲੀਫੋਰਨੀਆ ਦੀ ਗੱਲ ਕਰੀਏ ਇਸ ਸਟੱਡੀ ਦੇ ਵਿੱਚ,
ਇਰਵਾਈਨ ਜਿਹੜਾ ਉਹ 11ਵਾਂ ਨੰਬਰ ਉਹਨੇ ਹਾਸਲ ਕੀਤਾ ਇਸ ਪੂਰੀ ਸਟੱਡੀ ਦੇ ਵਿੱਚ। ਚੌਲਾ ਵਿਸਟਾ 23ਵੇਂ ਨੰਬਰ ਤੇ ਆ, ਫਰੀਮੌਂਟ 24ਵੇਂ ਨੰਬਰ ਤੇ, ਗਲੈਂਡੇਲ 25ਵੇਂ ਨੰਬਰ ਤੇ, ਸੈਂਟਾ ਰੋਜ਼ਾ 27ਵੇਂ ਨੰਬਰ ਤੇ, ਸੈਂਟਾ ਕਲੈਰਿਟਾ 29ਵੇਂ ਨੰਬਰ ਤੇ, ਗਾਰਡਨ ਗਰੋਵ 35ਵੇਂ ਨੰਬਰ ਤੇ, ਹਰਲਿੰਗਟਨ ਬੀਚ 36ਵੇਂ ਨੰਬਰ ਤੇ, ਓਸ਼ਨ ਸਾਈਡ 37ਵੇਂ ਨੰਬਰ ਤੇ, ਸੈਂਡੀਆਗੋ 43ਵੇਂ ਤੇ, ਮੋਡੈਸਟੋ 44, ਰੈਂਚੋ ਜਿਹੜਾ ਉਹ ਕਰਮੋਂਗਾ ਕੁਮੋਂਗਾ ਜਿਹੜਾ ਉਹ 48ਵੇਂ ਨੰਬਰ ਤੇ, ਅਗਨਾਰਡ 49ਵੇਂ ਤੇ, ਮੋਰੇਨੋ ਵੈਲੀ ਜਿਹੜਾ ਉਹ 51, ਓਨਟੈਰੀਓ 70ਵਾਂ, ਸੈਂਟਾ ਐਨਾ 75ਵਾਂ, ਫੋਂਟਾਨਾ 80ਵਾਂ, ਐਨਾਹਾਈਮ 83ਵਾਂ, ਰਿਵਰਸਾਈਡ 99, ਸੈਨ ਹੋਜ਼ੇ 102 ਨੰਬਰ ਤੇ ਹੈ। ਸੈਨ ਹੋਜ਼ੇ ਹਾਲਾਂਕਿ ਕਾਫੀ ਸੇਫ ਸ਼ਹਿਰਾਂ ਦੇ ਵਿੱਚ ਮੰਨਿਆ ਜਾਂਦਾ। ਸੈਕਰਾਮੈਂਟੋ 103ਵੇਂ ਨੰਬਰ ਤੇ, ਲੌਂਗ ਬੀਚ 105, ਸਟਾਕਟਨ 107, ਫ੍ਰੈਜ਼ਨੋ 111ਵੇਂ ਨੰਬਰ ਤੇ, ਸੈਨ ਫਰਾਂਸਿਸਕੋ 113ਵੇਂ ਨੰਬਰ ਤੇ, ਬੇਕਰਸਫੀਲਡ 136ਵੇਂ ਤੇ, ਲਾਸ ਐਂਜਲਸ 162ਵੇਂ ਨੰਬਰ ਤੇ, ਆਕਲੈਂਡ ਜਿਹੜਾ ਉਹ 175ਵੇਂ ਨੰਬਰ ਤੇ ਇਸ ਰਿਪੋਰਟ ਦੇ ਮੁਤਾਬਕ। ਸੋ ਇਹਨਾਂ ਸ਼ਹਿਰਾਂ ਦੇ ਵਿੱਚ ਕੈਲੀਫੋਰਨੀਆ ਦੇ ਜਿਹੜੇ ਨੇ ਉਹ ਸ਼ਹਿਰਾਂ ਦੇ ਆਪਾਂ ਨਾਮ ਲਏ ਆ। ਕਈ ਕਾਰਨਾਂ ਕਰਕੇ ਜਾਂ ਹੋ ਸਕਦਾ ਕਿਸੇ ਨਾਮ ਦੇ ਵਿੱਚ ਪ੍ਰੋਨਾਊਂਸੀਏਸ਼ਨ ਜਿਹੜੀ ਉਹ ਗਲਤ ਹੋ ਗਈ ਹੋਵੇ, ਪਰ ਫਿਰ ਵੀ ਇਹ ਜਿਹੜੀ ਸਟੱਡੀ ਆ ਉਹ ਕੰਡਕਟ ਕੀਤੀ ਹੈ ਵਾਲਟ ਹੱਬ ਨੇ, ਤੇ ਇਹ ਸਟੱਡੀ ਦੇ ਮੁਤਾਬਕ 180 ਸ਼ਹਿਰਾਂ ਦੀ ਦਰਜਾਬੰਦੀ ਜਿਹੜੀ ਆ ਉਹ ਕੀਤੀ ਗਈ ਹੈ। ਅਗਲੀ ਖਬਰ ਵੱਲ ਚੱਲੀਏ, ਜਿਸ ਤਰ੍ਹਾਂ ਸਵੇਰੇ ਵੀ ਦੱਸਿਆ ਸੀ, ਜਿਹੜਾ ਹਰੀਕੇਨ ਮਿਲਟਨ ਆ ਕੈਟਾਗਰੀ 5 ਫਲੋਰੀਡਾ ਦੇ ਵਿੱਚ ਆ ਰਿਹਾ ਆ। ਇਵੈਕੂਏਸ਼ਨਸ ਆਲਰੇਡੀ ਆਰਡਰ ਕਰ ਦਿੱਤੀਆਂ ਆ। ਹਜੇ ਪਿੱਛੇ ਜਿਹਾ ਜਿਹੜਾ ਇੱਕ ਹਰੀਕੇਨ ਆਇਆ ਸੀ ਹਲੇਨ, ਜੀ ਉਹਦੇ ਨਾਲ ਜਿਹੜੀ ਡਿਬਰੀ ਆ ਉਹ ਪਿਕਅਪ ਕਰ ਰਹੇ ਆ। ਬਹੁਤ ਸਾਰੀਆਂ ਕਾਰਾਂ ਜਿਹੜੀਆਂ ਉਹਨਾਂ ਦਾ ਪੂਰੀ ਤਰ੍ਹਾਂ ਡੈਮੇਜ ਹੋ ਚੁੱਕੀਆਂ ਹੈਗੀਆਂ, ਘਰ ਡੈਮੇਜ ਹੋ ਚੁੱਕੇ ਹੈਗੇ ਆ। 230 ਲੋਕਾਂ ਦੀ ਮੌਤ ਹੋ ਚੁੱਕੀ ਆ। ਤੇ ਉੱਤੋਂ ਜਿਹੜਾ ਇਹ ਹੁਣ ਹਰੀਕੇਨ ਮਿਲਟਨ ਨਵਾਂ ਆ ਰਿਹਾ ਹੈਗਾ। ਬਹੁਤ ਜ਼ਿਆਦਾ ਜਿਹੜੀ ਕਹਿੰਦੇ ਵੀ ਮੀਂਹ ਪੈਣ ਦੇ ਹਾਈ ਜਿਹੜੀ ਇੰਚਸ ਚ ਪੈਣ ਦੇ ਚਾਂਸ ਆ 18 ਤੋਂ ਲੈ ਕੇ 8 ਇੰਚ ਤੋਂ ਲੈ ਕੇ 12 ਇੰਚ ਤਾਈਂ। ਸੋ ਲਗਭਗ 1 ਫੁੱਟ ਤੱਕ ਕਈ ਏਰੀਏ ਦੇ ਵਿੱਚ ਮੀਂਹ ਪੈਣ ਦੇ ਚਾਂਸ ਹੈਗੇ ਆ। ਟੈਂਪਾ ਜਿਹੜਾ ਫਲੋਰੀਡਾ ਦਾ ਏਰੀਆ ਮੈਟਰੋ ਏਰੀਆ ਆ, ਜੀ ਜਿਹਦੀ ਪੋਪੂਲੇਸ਼ਨ 3.3 ਮਿਲੀਅਨ ਹੈਗੀ ਆ, ਉੱਥੇ ਬਹੁਤ ਜ਼ਿਆਦਾ ਇਹ ਹਿੱਟ ਹੋਣ ਜਾ ਰਿਹਾ। ਮੈਸੇਚਿਉਸੇਟਸ ਇੰਸਟੀਚਿਊਟ ਆਫ ਟੈਕਨੋਲੋਜੀ ਦੇ ਮੈਟਰੋਲੋਜੀ ਦੇ ਪ੍ਰੋਫੈਸਰ ਕੈਰੀ ਇਮੈਨੂਅਲ, ਉਹਨਾਂ ਨੇ ਇਹ ਕਿਹਾ ਵੀ ਟੈਂਪਾ ਵਾਲਿਆਂ ਨੂੰ ਬਹੁਤ ਚਿੰਤਾ ਕਰਨੀ ਚਾਹੀਦੀ ਹੈਗੀ ਆ। 180 ਮੀਲ ਪਰ ਆਵਰ ਦੇ ਹਿਸਾਬ ਦੇ ਨਾਲ ਹਵਾਵਾਂ ਚੱਲਣਗੀਆਂ। ਬਹੁਤ ਸਾਰੇ ਜਿਹੜੇ ਚੇਅਰਸ ਟੇਬਲਸ ਬੀਚਸ ਦੇ ਉੱਤੇ ਹੁੰਦੇ ਆ, ਉਹਨਾਂ ਨੂੰ ਰਿਮੂਵ ਕਰ ਦਿੱਤਾ ਗਿਆ ਹੈ ਗਵਰਨਮੈਂਟ ਆਫੀਸ਼ੀਅਲਸ ਵੱਲੋਂ। ਕਹਿੰਦੇ ਵੀ ਇਹ ਇੱਕ ਤਰ੍ਹਾਂ ਨਾਲ ਇੰਨੀ ਤੇਜ਼ੀ ਦੇ ਨਾਲ ਜਿਹੜੀਆਂ ਲੋਕਾਂ ਦੇ ਵਿੱਚ ਵੱਜਣਗੀਆਂ, ਦੀਜ਼ ਵਿਲ ਬੀ ਲਾਈਕ ਫਲਾਈਂਗ ਮਿਜ਼ਾਈਲਸ, ਕਿਉਂਕਿ ਹਵਾ ਇੰਨੀ ਜ਼ਿਆਦਾ ਤੇਜ਼ ਹੋਣੀ ਹੈਗੀ ਆ। ਜੀ ਸੋ ਇਹ ਦੂਜਾ ਵੱਡਾ ਤੂਫਾਨ ਫਲੋਰੀਡਾ ਦੇ ਵਿੱਚ ਫੇਰ ਆ ਰਿਹਾ ਹੈ। ਫ੍ਰੈਜ਼ਨੋ ਦਾ ਰੁਖ ਕਰਾਂਗੇ, ਜਿੱਥੇ ਇੱਕ ਕੰਪਨੀ ਨੇ ਜਿਹੜੀ ਕਿ ਇੱਕ ਡਿਵੈਲਪਰ ਹੈ ਤੇ ਉਹਨਾਂ ਨੇ ਅਪਾਰਟਮੈਂਟ ਕੰਪਲੈਕਸ ਬਣਾਉਂਦੀ ਹੈ। ਉਹਨਾਂ ਨੇ ਫ੍ਰੈਜ਼ਨੋ ਸਿਟੀ ਕਾਉਂਸਲ ਨੂੰ ਹੁਣ ਸੂ ਕਰਨ ਦਾ ਜਿਹੜਾ ਇਰਾਦਾ ਬਣਾ ਲਿਆ। ਉਹਨਾਂ ਨੇ ਦੋਸ਼ ਲਾਇਆ ਕਿ ਫ੍ਰੈਜ਼ਨੋ ਸਿਟੀ ਕਾਉਂਸਲ ਨੇ ਜਿਹੜੀਆਂ ਹਾਊਸਿੰਗ ਅਕਾਊਂਟੇਬਿਲਿਟੀ ਐਕਟ ਆ ਉਹਦੀ ਵਾਇਲੇਸ਼ਨ ਕੀਤੀ ਹੈ। ਲੈਂਡ ਵੈਲਿਊ ਮੈਨੇਜਮੈਂਟ LLC ਨੇ ਇਹ ਦੋਸ਼ ਲਾਏ ਨੇ। ਦੱਸਿਆ ਗਿਆ ਕਿ ਲੈਂਡ ਵੈਲਿਊ ਮੈਨੇਜਮੈਂਟ ਜਿਹੜਾ ਉਹਨੇ ਪ੍ਰਪੋਜ਼ ਕੀਤਾ ਸੀਗਾ ਕਿ 82 ਯੂਨਿਟ ਦਾ ਅਪਾਰਟਮੈਂਟ ਕੰਪਲੈਕਸ ਨਾਰਥ ਵੈਸਟ ਕਾਰਨਰ ਤੇ ਹਰੰਡਨ ਦਾ ਜਿਹੜਾ ਤੇ ਪ੍ਰੋਸਪੈਕਟ ਐਵੀਨਿਊਜ਼ ਦਾ ਇਲਾਕਾ ਜਿਹੜਾ ਉੱਥੇ। ਇਹ ਤੋਂ ਬਾਅਦ ਪਤਾ ਲੱਗਿਆ ਕਿ ਪਲੈਨਿੰਗ ਜਿਹੜਾ ਕਮਿਸ਼ਨ ਹੈ ਉਹਨੇ ਇਹਨੂੰ ਇਸ ਪ੍ਰਪੋਜ਼ਲ ਨੂੰ ਰਿਜੈਕਟ ਕਰ ਦਿੱਤਾ ਮਈ ਦੇ ਵਿੱਚ। ਤੇ ਦੱਸਿਆ ਗਿਆ ਕਿ ਬਹੁਤ ਸਾਰੇ ਲੋਕਾਂ ਨੇ ਜਿਹੜੇ ਨੇੜੇ ਤੇੜੇ ਦੇ ਇਲਾਕਿਆਂ ਦੇ ਵਿੱਚ ਰਹਿਣ ਵਾਲੇ ਆ, ਉਹਨਾਂ ਨੇ ਇਹਦੇ ਵਿਰੋਧ ਦੇ ਵਿੱਚ ਆਪਣੀ ਰਾਏ ਜਿਹੜੀ ਆ ਉਹ ਪ੍ਰਗਟਾਈ ਸੀਗੀ। ਮੇਅਰ ਜੈਰੀ ਡਾਇਰ ਤੇ ਕਾਉਂਸਲਮੈਨ ਮਾਈਕ ਕੈਰਬਾਸੀ ਜਿਹੜੇ ਨੇ ਬੈਸੀ ਜਿਹੜੇ ਨੇ, ਉਹਨਾਂ ਨੇ ਅਪੀਲ ਕੀਤਾ ਕਿ ਡਿਸੀਜਨ ਜਿਹੜਾ ਉਹ ਸਿਟੀ ਅਟਾਰਨੀ ਜਿਹੜੇ ਐਂਡਰਿਊ ਜੈਂਸ ਨੇ ਉਹਨਾਂ ਨੇ ਨਾਲ ਸਲਾਹ ਕਰਕੇ ਜਾਂ ਉਹਨਾਂ ਦੇ ਨਾਲ ਗੱਲਬਾਤ ਕਰਕੇ ਜਦੋਂ ਲੋਕਾਂ ਨੇ ਅਪੋਜ਼ ਕੀਤਾ ਤਾਂ ਉਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ। ਹੁਣ ਦੱਸਿਆ ਜਾ ਰਿਹਾ ਕਿ ਫ੍ਰੈਜ਼ਨੋ ਸਿਟੀ ਕੋਡ ਆ ਜਿਹੜਾ ਉਹਨੇ ਵੀ ਉਹਨੂੰ ਵੀ ਚਾਹੀਦਾ ਕਿ ਪ੍ਰਪੋਜ਼ਡ ਫੋਰਸ ਜਿਹੜੀ 4 ਸਟੋਰੀ ਬਿਲਡਿੰਗ ਹੈ ਇਹ ਵੀ ਘੱਟੋ ਘੱਟ ਜਿਹੜੀ ਹੈ 75 ਫੀਟ ਹੈਰੰਡਨ ਐਵੀਨਿਊ ਦੇ ਮਾਮਲਿਆਂ ਦੇ ਵਿੱਚ ਹੈਰੰਡਨ ਐਵੀਨਿਊ ਦੇ ਇਲਾਕਿਆਂ ਦੇ ਵਿੱਚ ਕੁਝ ਜਿਹੜੀਆਂ ਚੀਜ਼ਾਂ ਲਾਅ ਨੇ ਉਹਨਾਂ ਨੂੰ ਵਾਇਲੇਟ ਕਰਦੀ ਹੈ। ਪਰ ਦੂਜੇ ਪਾਸੇ ਜਿਹੜੀ ਲੈਂਡ ਵੈਲਿਊ ਮੈਨੇਜਮੈਂਟ ਆ ਉਹਨਾਂ ਨੇ ਇੱਕ ਲਾਸੂਟ ਜਿਹੜਾ ਫਾਈਲ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਫ੍ਰੈਜ਼ਨੋ ਸਿਟੀ ਜਿਹੜੀ ਸੁਪੀਰੀਅਰ ਕੋਰਟ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਜਿਹੜਾ ਪ੍ਰੋਜੈਕਟ ਹੈ ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖ ਕੇ, ਖਾਸ ਤੌਰ ਤੇ ਜਿਹੜੇ ਵੀ ਐਕਟ ਨੇ ਉਹਨਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਪ੍ਰਪੋਜ਼ਲ ਸੀਗੀ, ਪਰ ਸਿਟੀ ਕੌਂਸਲ ਨੇ ਕੁਝ ਛੋਟੇ ਮੋਟੇ ਕਾਰਨਾਂ ਦਾ ਹਵਾਲਾ ਦਿੰਦੇ ਇਹਨੂੰ ਰੱਦ ਕੀਤਾ ਤੇ ਹੁਣ ਉਹਨਾਂ ਨੇ ਕੋਰਟ ਦਾ ਰੁਖ ਕਰ ਲਿਆ।
ਪਿਛਲੇ ਕਈ ਦਿਨਾਂ ਤੋਂ ਸੈਨ ਫਰਾਂਸਿਸਕੋ ਦੀ ਇੱਕ ਸੌਫਟਵੇਅਰ ਕੰਪਨੀ ਦੇ ਵਿੱਚ ਕਾਫੀ ਵੱਡਾ ਡਰਾਮਾ ਚੱਲ ਰਿਹਾ ਸੀ। ਜੀ। ਉੱਥੇ ਦੇ ਜਿਹੜੇ ਸੀਈਓ ਆ ਉਹਨਾਂ ਨੇ ਇਹ ਕਿਹਾ ਸੀ ਭਈ ਅਸੀਂ ਤੁਹਾਨੂੰ ਪੈਸੇ ਦਿੰਦੇ ਆ ਤੇ ਜੌਬ ਜਿਹੜੀ ਤੁਸੀਂ ਕੁਇਟ ਕਰ ਜਾਓ। ਫਾਇਰ ਕਰਨ ਨਾਲੋਂ ਵੀ ਮੈਂ ਇਹ ਚਾਹੁੰਦਾ ਹਾਂ ਵੀ ਆਪਣੇ ਆਪ ਜੌਬ ਜੋ ਆ ਉਹ ਕੁਇਟ ਕਰ ਜਾਓ। ਪਿਛਲੇ ਵੀਰਵਾਰ ਸੀਈਓ ਮੈਟ ਮੁਲਨਬੈਗ ਜੋ ਉਹਨਾਂ ਦੀ ਜਿਹੜੀ ਕੰਪਨੀ ਹੈਗੀ ਆ, ਉਹਨਾਂ ਨੇ 159 ਦੇ ਕਰੀਬ ਜਿਹੜੇ EMPLOYEES ਆ ਉਹ ਕੁਇਟ ਕਰ ਗਿਆ, ਜਿਨ੍ਹਾਂ ਨੂੰ $30,000 ਤੋਂ ਲੈ ਕੇ 1 ਲੱਖ ਡਾਲਰ ਤੱਕ ਜਿਹੜਾ ਪੈਸੇ ਦਿੱਤੇ ਗਏ ਆ ਤਾਂ ਕਿ ਉਹ ਜੌਬ ਨੂੰ ਕੁਇਟ ਕਰ ਜਾਣ। ਪ੍ਰੀ ਟੈਕਸ ਸੈਵਰੈਂਸ ਚੈਕਸ ਜਿਹੜੇ ਦਿੱਤੇ ਗਏ ਹੈਗੇ ਆ, ਤੇ ਸੀਈਓ ਨੇ ਕਿਹਾ ਇਮੋਸ਼ਨਲ ਰੋਲਰ ਕੋਸਟਰ ਹੈਗਾ ਵੀਕ ਦਾ, ਪਰ ਸਾਡੇ ਕੋਲ ਕੋਈ ਹੋਰ ਚੁਆਇਸ ਹੈ ਨਹੀਂ। ਐਜ਼ ਤੁਸੀਂ ਪਿਛਲੇ ਦਿਨਾਂ 'ਚ ਦੇਖਿਆ ਹੋਣਾ ਵੀ IT ਇੰਡਸਟਰੀ ਦੇ ਵਿੱਚ ਕਾਫੀ ਜਿਹੜੀਆਂ ਕੰਪਨੀਆਂ ਆ ਵੱਡੀ ਗਿਣਤੀ ਦੇ ਵਿੱਚ ਲੇ ਆਫ ਕਰ ਰਹੀਆਂ ਹੈਗੀਆਂ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਇੱਕ ਦੋ ਜਿਹੜਾ ਕਤਲ ਦੇ ਦੋਸ਼ 'ਚ ਬਲਾਤਕਾਰ ਦੇ ਮਾਮਲੇ ਦੇ ਵਿੱਚ, ਰੇਪ ਦੇ ਮਾਮਲੇ ਦੇ ਵਿੱਚ ਇੱਕ ਜਿਹੜਾ ਬੰਦਾ ਉਹਨੂੰ ਕਨਵਿਕਟ ਕੀਤਾ ਗਿਆ ਤੇ ਇਸ ਮਾਮਲੇ ਦੇ ਵਿੱਚ ਕਿਹਾ ਜਾ ਰਿਹਾ ਕਿ ਉਹਦੀ ਰੀਕਨਵਿਕਸ਼ਨ ਹੋਈ ਹੈ। ਦੱਸਿਆ ਜਾ ਰਿਹਾ ਕਿ ਯੂਐਸ ਡਿਸਟ੍ਰਿਕਟ ਕੋਰਟ ਜੱਜ ਨੇ ਜਿਹੜੇ ਉਹਨਾਂ ਨੇ ਇਹ ਪੈਸਾਡੀਨਾ ਦਾ ਇਹ ਮਾਮਲਾ 1988 ਦੇ ਵਿੱਚ ਇਹ ਮਾਮਲਾ ਵਾਪਰਿਆ ਸੀਗਾ। ਉਦੋਂ ਜਿਹੜਾ ਉਹਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ ਕਿਡਨੈਪਿੰਗ, ਰੇਪ ਤੇ ਕਤਲ ਦੇ ਮਾਮਲੇ ਦੇ ਵਿੱਚ। ਰੋਨਾਲਡ ਐਂਥਨੀ ਜੋਨਸ ਜਿਹੜਾ ਜੋ 54 ਸਾਲ ਦਾ ਤੇ ਉਹ ਇਸ ਮਾਮਲੇ ਦੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਸੀਗਾ 26 ਸਾਲਾ ਇੱਕ ਲੁਇਸ ਹਾਰੋ ਦੇ ਕਤਲ ਦੇ ਮਾਮਲੇ ਦੇ ਵਿੱਚ। 18 ਅਕਤੂਬਰ 1988 ਦੀ ਗੱਲ ਹੈ, ਜਦੋਂ ਉਹ 18 ਸਾਲਾਂ ਦਾ ਸੀਗਾ ਉਸ ਸਮੇਂ, ਤੇ ਉਦੋਂ ਜਿਹੜਾ ਜਾਰਜ ਮਾਰਵਿਨ ਟਰੋਨ ਹੈ ਉਹ ਪੈਸਾਡੀਨਾ ਸ਼ਾਪਿੰਗ ਮਾਲ ਦੇ ਵਿੱਚ ਸੀਗਾ ਤੇ ਉਹਨੇ ਦੇਖਿਆ ਸੀਗਾ ਕਿ ਇਸ ਬੰਦੇ ਨੇ ਹਾਰੋ ਦੇ ਨਾਲ ਬਹੁਤ ਬਦਤਮੀਜ਼ੀ ਤੇ ਉਹਨੂੰ ਸਰੀਰਕ ਰੂਪ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਇਆ ਸੀਗਾ। ਉਸ ਤੋਂ ਬਾਅਦ ਉਹਨੇ ਇਹ ਵੀ ਗਵਾਹੀ ਦਿੱਤੀ ਸੀਗੀ ਕਿ ਇਹਦੇ ਨਾਲ 2 ਬੰਦਿਆਂ ਹੋਰ ਨੇ ਹਾਰੋ ਨੂੰ ਜਿਹੜਾ ਉਹ ਕਿਡਨੈਪ ਕਰ ਲਿਆ ਸੀਗਾ ਗਨ ਪੁਆਇੰਟ ਦੇ ਉੱਤੇ। ਲਾਸ ਐਂਜਲਸ ਕਾਉਂਟੀ ਡਿਸਟ੍ਰਿਕਟ ਅਟਾਰਨੀ ਜਿਹੜਾ ਆਫਿਸ ਆ, ਉਹਨੇ ਇਹ ਗੱਲ ਦੱਸੀ ਹੈ ਕਿ ਇਸ ਬੰਦੇ ਨੇ ਉਸ ਦੇ ਨਾਲ ਜਿਸਮਾਨੀ ਜਿਹੜੀ ਵਧੀਕੀ ਕਰਨ ਤੋਂ ਬਾਅਦ ਉਹਦਾ ਮਰਡਰ ਕਰ ਦਿੱਤਾ, ਉਹਨੂੰ ਮਾਰ ਦਿੱਤਾ। ਹਾਰੋ ਜਿਹੜੀ ਆ ਉਹ ਲਾਸ ਐਂਜਲਸ ਟਾਈਮਜ਼ ਦੇ ਮੁਤਾਬਕ ਉਹ ਉੱਥੇ ਸ਼ਾਪਿੰਗ ਕਰਨ ਆਈ ਸੀ ਬੇਬੀ ਗਿਫਟ ਲੈਣ ਵਾਸਤੇ, ਜਦੋਂ ਉਹਨੂੰ ਕਿਡਨੈਪ ਕੀਤਾ ਗਿਆ 1991 ਦੇ ਵਿੱਚ। ਇਹਨੂੰ ਇਸ ਮਾਮਲੇ ਦੇ ਵਿੱਚ ਮਰਡਰ ਤੇ ਹੋਰ ਜਿਹੜੇ ਚਾਰਜਸ ਆ ਉਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਤੇ ਇਹਨੂੰ ਮੌਤ ਦੀ ਸਜ਼ਾ ਹੋਈ। ਪਰ 2021 ਦੇ ਵਿੱਚ ਯੂਨਾਈਟਿਡ ਸਟੇਟਸ ਡਿਸਟ੍ਰਿਕਟ ਕੋਰਟ ਜਿਹੜੀ ਆ ਉਹਨੇ ਇਸ ਮਾਮਲੇ ਨੂੰ ਕੁਝ ਹਵਾਲੇ ਦਿੰਦਿਆਂ ਪਲਟ ਦਿੱਤਾ ਸੀਗਾ, ਪਰ ਫਿਰ ਵੀ ਓਰੀਜਨਲ ਟ੍ਰਾਇਲ ਦੇ ਮੁਤਾਬਕ ਇਹ ਬੰਦੇ ਨੂੰ ਦੁਬਾਰਾ ਕਨਵਿਕਸ਼ਨ ਹੋਈ ਆ। DNA ਜਾਂਚ ਤੱਕ ਹੋਈ ਵਿਕਟਮ ਦੀ ਤੇ 2023 ਦੇ ਵਿੱਚ ਜੋਨਸ ਜਿਹੜਾ ਉਹਨੂੰ ਦੁਬਾਰਾ ਇਸ ਮਾਮਲੇ ਦੇ ਵਿੱਚ ਜਿਹੜਾ ਸੈਕਸੁਅਲ ਅਸੌਲਟ ਦੇ ਮਾਮਲੇ ਦੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ। ਦਹਾਕੇ ਬਾਅਦ ਕਹਿੰਦੇ ਜੋਨਸ ਨੂੰ ਹੁਣ ਫੇਰ ਟ੍ਰਾਇਲ ਦੇ ਬਾਅਦ ਉਹਨੂੰ ਜਿਹੜਾ ਜੇਲ੍ਹ ਦੇ ਵਿੱਚ ਜਾਣਾ ਪਊਗਾ। ਇਸੇ ਤਰ੍ਹਾਂ ਸਰੋਤਿਆਂ ਨੂੰ ਯਾਦ ਹੋਊਗਾ ਸਕਾਟ ਪੀਟਰਸਨ ਉਸ ਨੂੰ ਜੀ ਜੱਜ ਨੇ ਕਨਵਿਕਸ਼ਨ ਕੀਤੀ ਸੀ। 20 ਸਾਲਾਂ ਬਾਅਦ ਉਹਦਾ ਜਿਹੜਾ ਕੇਸ ਆ ਸ਼ਾਇਦ ਦੁਬਾਰਾ ਕੀ ਫਿਰ ਸੁਣਿਆ ਜਾ ਸਕੇ। 2002 ਦੇ ਵਿੱਚ ਉਸ ਦੇ ਉੱਤੇ ਚਾਰਜਸ ਲੱਗੇ ਸੀ ਵੀ ਉਸਨੇ ਆਪਣੀ ਵਾਈਫ ਲੂਸੀ ਤੇ ਉਸ ਦੀ ਅਨਬੋਰਨ ਬੱਚੀ ਜਿਹੜੀ 8 ਮਹੀਨੇ ਦੀ ਸੀ ਉਸ ਨੂੰ ਮਾਰ ਦਿੱਤਾ, ਤੇ ਉਸਨੇ ਸਟੋਰੀ ਬਣਾਈ ਸੀ ਵੀ ਮੈਂ ਬੀਚ ਤੇ ਗਿਆ ਸੀ ਤੇ ਮੇਰੀ ਵਾਈਫ ਪਤਾ ਨਹੀਂ ਕਿੱਥੇ ਗੁੰਮ ਹੋ ਗਈ, ਤੇ 4 ਮਹੀਨਿਆਂ ਬਾਅਦ ਉਹਦੀ ਵਾਈਫ ਦੀ ਜਿਹੜੀ ਬੋਡੀ ਆ ਉਹ ਉਸੇ ਏਰੀਏ 'ਚੋਂ ਲੱਭੀ ਸੀ ਜਿੱਥੇ ਉਹ ਫਿਸ਼ਿੰਗ ਕਰਨ ਗਿਆ ਸੀ। ਹੁਣ ਉਸਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਟੀਵੀ ਸਟੇਸ਼ਨ ਨੂੰ ਇੰਟਰਵਿਊ ਦਿੱਤੀ, ਜਿਹਦੇ ਵਿੱਚ ਉਹਨੇ ਕਿਹਾ ਵੀ ਮੈਨੂੰ ਕੋਰਟ ਦੇ ਵਿੱਚ ਖੁਦ ਹਾਜ਼ਰ ਹੋਣਾ ਚਾਹੀਦਾ ਸੀ, ਖੁਦ ਪੇਸ਼ ਮੇਰੀ ਸਟੋਰੀ ਜਿਹੜੀ ਆ ਉਹ ਕਰਨੀ ਚਾਹੀਦੀ ਸੀ। ਸੋ ਉਹਦੇ ਵਿੱਚ ਉਸਨੇ ਕਿਹਾ ਵੀ ਮੈਂ ਜਿਹੜੇ ਘਰ 'ਚ ਰਹਿੰਦਾ ਸੀ ਜਦੋਂ ਫਿਸ਼ਿੰਗ ਕਰਨ ਗਿਆ ਸੀ, ਰੈਂਟ ਤੇ ਲਿਆ ਸੀ, ਤਾਂ ਉੱਥੇ ਇੱਕ ਰੋਬਰੀ ਹੋਈ ਸੀ। ਉਸ ਰੋਬਰੀ ਦੇ ਦੌਰਾਨ ਜਿਹੜੀ ਆ ਉਹਦੀ ਵਾਈਫ ਨੂੰ ਉਹ ਕਿਡਨੈਪ ਕਰਕੇ ਲੈ ਗਿਆ ਸੀ। ਸੋ ਇਹ ਇੱਕ ਨਵਾਂ ਮੋੜ ਇਹਦੇ ਵਿੱਚ ਆਇਆ ਹੈਗਾ ਇਸ ਕੇਸ ਦੇ ਵਿੱਚ, ਹਾਲਾਂਕਿ ਉਹ ਇੰਨੇ ਸਾਲਾਂ ਤੋਂ ਜੇਲ੍ਹ ਦੇ ਵਿੱਚ ਹੈਗਾ। ਜੀ, ਅਗਲੀ ਗੱਲ ਕਰੀਏ ਤੇ ਕੈਲੀਫੋਰਨੀਆ ਦੀ ਫਾਸਟ ਫੂਡ ਇੰਡਸਟਰੀ ਦੇ ਬਾਰੇ ਦੱਸੀਏ ਤਾਂ ਕੈਲੀਫੋਰਨੀਆ ਦਾ ਜਿਹੜਾ ਕੰਟਰੋਵਰਸ਼ੀਅਲ ਨਵਾਂ ਜਿਹੜਾ ਲਿਆਂਦਾ ਗਿਆ ਸੀਗਾ ਬਿੱਲ, ਉਹਦੇ ਤਹਿਤ ਘੱਟੋ ਘੱਟ ਜਿਹੜੇ $20 ਮਿਨੀਮਮ ਵੇਜ ਨੂੰ ਦੱਸਿਆ ਗਿਆ ਸੀ, ਜਾਇਜ਼ ਕਰਾਰ ਦਿੱਤਾ ਗਿਆ ਸੀ, ਲਾਗੂ ਕੀਤਾ ਗਿਆ ਸੀਗਾ। ਉਸ ਤੋਂ ਬਾਅਦ ਫਾਸਟ ਫੂਡ ਇੰਡਸਟਰੀ ਦੇ ਉੱਤੇ ਖਾਸੀ ਨਜ਼ਰ ਸੀ ਕਿ ਇਹਦੇ ਜਿਹੜੇ ਪ੍ਰਾਈਸ ਆ ਉਹ ਵਧਣਗੇ ਤੇ ਵਧੇ ਵੀ ਸੀਗੇ ਕੁਝ ਮਾਮਲਿਆਂ ਦੇ ਵਿੱਚ, ਤੇ ਪਰ ਹੁਣ ਜਿਹੜੀ ਇੱਕ ਖਬਰ ਆਈ ਆ ਉਹਦੇ ਮੁਤਾਬਕ ਅਸੈਂਬਲੀ ਬਿੱਲ 1228 ਜਿਹੜਾ ਉਹ ਜਿਹੜਾ ਇਫੈਕਟ ਦੇ ਵਿੱਚ ਆ ਗਿਆ ਸੀ ਅਪ੍ਰੈਲ 1 ਨੂੰ। ਉਸ ਤੋਂ ਬਾਅਦ ਜਿਹੜੇ ਵੇਜਸ ਹੋਏ ਨੇ ਵੱਧ ਗਏ ਨੇ ਤੇ ਬਹੁਤ ਜ਼ਿਆਦਾ ਮਾਮਲਿਆਂ ਦੇ ਵਿੱਚ ਤਕਰੀਬਨ ਹਜ਼ਾਰਾਂ ਜਿਹੜੇ EMPLOYEES ਨੇ ਉਹਨਾਂ ਦੀ ਜਿਹੜੀ ਅਰਨਿੰਗ ਐਵਰੇਜ ਇਸ ਤੋਂ ਪਹਿਲਾਂ ਸੀਗੀ ਉਹ ਤਕਰੀਬਨ $16 ਪਰ ਆਵਰ ਦੇ ਸੀਗੇ। ਜੁਲਾਈ ਦੇ ਵਿੱਚ ਸਟੇਟ ਨੇ ਜਿਹੜਾ ਕੈਲੀਫੋਰਨੀਆ ਸਟੇਟ ਦੇ ਵਿੱਚ 7,50,000 ਫਾਸਟ ਫੂਡ ਜੌਬ ਸੀਗੀਆਂ
ਉਸ ਤੋਂ ਬਾਅਦ ਪਤਾ ਲੱਗਿਆ ਕਿ 11,000 ਜਿਹੜੀਆਂ ਨੇ ਇਹਦੇ ਨਾਲ ਅਫੈਕਟ ਹੋਈਆਂ ਨੇ। ਯੂਐਸ ਬਿਊਰੋ ਆਫ ਲੇਬਰ ਜਿਹੜਾ ਸਟੈਟਿਕਸ ਦੇ ਦੱਸਣ ਦੇ ਮੁਤਾਬਕ ਦੱਸਿਆ ਗਿਆ ਹੈ ਕਿ ਜਿਹੜੇ 18% ਲੋਕ ਨੇ ਉਹਨਾਂ ਦੀਆਂ ਜੌਬਸ ਜਾਂ ਉਹਨਾਂ ਦੀਆਂ ਜਿਹੜੀਆਂ ਨੌਕਰੀਆਂ ਨੇ ਉਹ ਇਸ ਤੋਂ ਬਾਅਦ ਪ੍ਰਭਾਵਿਤ ਹੋਈਆਂ ਨੇ। ਰਬੈਕਾ ਪੈਕਸਟਨ ਜਿਹੜੇ ਕਿ ਡਾਇਰੈਕਟਰ ਨੇ ਰਿਸਰਚ ਤੇ ਇੰਪਲਾਇਮੈਂਟ ਪਾਲਿਸੀਜ਼ ਇੰਸਟੀਚਿਊਟ ਦੇ, ਉਹਨਾਂ ਨੇ ਇਹ ਗੱਲ ਦੱਸੀ ਹੈ ਕਿ ਹਲੇ ਤੱਕ ਕੋਈ ਖਾਸ ਚੇਂਜ ਨਹੀਂ ਆਇਆ। ਇਹਦੇ ਉਲਟ ਪ੍ਰਭਾਵ ਇਹ ਪਿਆ ਕਿ ਇੰਡਸਟਰੀ ਜਿਹੜੀ ਆ ਉਹ ਮੰਦਹਾਲੀ ਦਾ ਸਾਹਮਣਾ ਕਰ ਰਹੀ ਹੈ ਤੇ ਉਹਨਾਂ ਨੂੰ ਆਪਣੇ ਪ੍ਰਾਈਸ ਵਧਾਉਣੇ ਪਏ ਤੇ ਸਿੱਟੇ ਵਜੋਂ ਉਹਨਾਂ ਦੇ ਵਿੱਚ ਜਿਹੜੇ ਗਾਹਕ ਮਿਲ ਰਹੇ ਸੀ ਇਸ ਬਿਜ਼ਨਸ ਨੂੰ, ਇਸ ਕਾਰੋਬਾਰ ਨੂੰ, ਉਹਨਾਂ ਦੇ ਵਿੱਚ ਵੀ ਜਿਹੜੀ ਕਮੀ ਆ ਉਹ ਦਰਜ ਕੀਤੀ ਜਾ ਰਹੀ ਹੈ। ਜੀ ਅਗਲੀ ਖਬਰ ਵੱਲ ਚਲੀਏ ਤੇ ਕੈਲੀਫੋਰਨੀਆ ਦੇ ਵਿੱਚ ਕਾਫੀ ਜ਼ਿਆਦਾ ਪ੍ਰੋਪੋਜੀਸ਼ਨਸ ਬੈਲਟ ਦੇ ਉੱਤੇ ਹੈਗੀਆਂ। ਪਿਛਲੇ ਦਿਨਾਂ ਦੇ ਵਿੱਚ ਕੁਝ ਡਿਸਕਸ ਵੀ ਕੀਤੀਆਂ ਸੀਗੀਆਂ, ਤੁਹਾਨੂੰ ਆਲਰੇਡੀ ਜਿਹੜੇ ਬੈਲਟ ਆ ਉਹ ਆਉਣੇ ਸ਼ੁਰੂ ਹੋ ਗਏ। ਸੋ ਕੱਲਾ ਇਹ ਨਾ ਸੋਚੋ ਕਿ ਅਮਰੀਕਾ ਦੇ ਵਿੱਚ ਇਸ ਟਾਈਮ ਕੱਲੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟਸ ਦੀ ਜਿਹੜੀ ਇਲੈਕਸ਼ਨ ਹੋਣੀ ਹੈਗੀ ਆ, ਬਹੁਤ ਸਾਰੀਆਂ ਲੋਕਲਸ ਇਲੈਕਸ਼ਨ ਹੋਣੀਆਂ ਜਿਨ੍ਹਾਂ ਨੇ ਡੇਲੀ ਤੁਹਾਨੂੰ ਜਿਹੜਾ ਆ ਮੈਟਰ ਕਰਨਾ ਹੈਗਾ। ਮੈਂਟਲ ਹੈਲਥ ਮੇਜਰਸ ਤੋਂ ਲੈ ਕੇ ਹੋਰ ਬਹੁਤ ਸਾਰੇ ਮੈਰਿਜ ਨੂੰ ਲੈ ਕੇ ਕਿੰਨੀਆਂ ਜ਼ਿਆਦਾ ਜਿਹੜੀਆਂ ਪ੍ਰੋਪੋਜੀਸ਼ਨਸ ਆ ਉਹ ਇਸ ਵਾਰੀ ਬੈਲਟ ਦੇ ਉੱਤੇ ਹੈਗੀਆਂ। ਬਹੁਤ ਸਾਰੇ ਲੋਕਲ ਸਿਟੀ ਦੇ ਮੇਅਰਸ, ਸਿਟੀ ਕੌਂਸਲ ਮੈਂਬਰਸ, ਕਈ ਸਾਰੇ ਜਿਹੜੇ ਆ ਇਸ ਵਾਰੀ ਬੈਲਟ ਦੇ ਉੱਤੇ ਹੈਗੇ ਆ। ਪ੍ਰੋਪੋਜੀਸ਼ਨ 2 ਸਕੂਲ ਬੌਂਡ ਨੂੰ ਲੈ ਕੇ ਹੈਗੀ ਆ। ਪ੍ਰੋਪੋਜੀਸ਼ਨ 3 ਸੇਮ ਸੈਕਸ ਮੈਰਿਜ, ਇਹ ਆਪਾਂ ਡਿਸਕਸ ਕੀਤੀ ਸੀ ਪਿਛਲੇ ਦਿਨਾਂ 'ਚ। ਪ੍ਰੋਪੋਜੀਸ਼ਨ 4 ਕਲਾਈਮੇਟ ਬੌਂਡ, ਪ੍ਰੋਪੋਜੀਸ਼ਨ 5 ਵੋਟਿੰਗ ਥ੍ਰੈਸ਼ੋਲਡ ਤੇ ਪ੍ਰੋਪੋਜੀਸ਼ਨ 6 ਇਨਵੋਲੰਟਰੀ ਸਰਵਿਸਟਿਊਡ ਤੇ ਪ੍ਰੋਪੋਜੀਸ਼ਨ 32 ਰੇਜ਼ ਮਿਨੀਮਮ ਵੇਜ, ਪ੍ਰੋਪੋਜੀਸ਼ਨ 33 ਰੈਂਟ ਕੰਟਰੋਲ, ਪ੍ਰੋਪੋਜੀਸ਼ਨ 34 ਪੇਸ਼ੈਂਟ ਸਪੈਂਡਿੰਗ, ਪ੍ਰੋਪੋਜੀਸ਼ਨ 35 ਹੈਲਥ ਕੇਅਰ ਟੈਕਸ ਤੇ ਪ੍ਰੋਪੋਜੀਸ਼ਨ 36 ਕ੍ਰਿਮੀਨਲ ਪੈਨਲਟੀਜ਼। ਇਹ ਮੈਂ ਕਾਫੀ ਐਕਸਪਲੇਨ ਕੀਤੀ ਸੀ ਵੀ ਇਹ ਪ੍ਰੋਪੋਜੀਸ਼ਨ ਪਾਸ ਹੋਣਾ ਬਹੁਤ ਜ਼ਰੂਰੀ ਆ ਤਾਂ ਕਿ ਆ ਜਿਹੜੇ ਲੁਟੇਰੇ ਆ ਬਾਰ-ਬਾਰ ਤੁਹਾਨੂੰ ਲੁੱਟਦੇ ਹੈਗੇ ਆ, ਜਿਹੜੇ ਡਰੱਗ ਵੇਚਦੇ ਆ ਉਹ ਜੇ ਜ਼ਿਆਦੇ ਵਾਰ ਇੱਦਾਂ ਦੀਆਂ ਚੀਜ਼ਾਂ ਕਰਦੇ ਆ ਤੇ ਉਹਨਾਂ ਨੂੰ ਫੈਲਨੀ ਚਾਰਜਸ ਲੱਗਣਗੇ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਤੁਹਾਡੇ ਨਾਲ ਇਹ ਆਪਾਂ ਕੱਲੀ ਪ੍ਰੋਪੋਜੀਸ਼ਨ ਡਿਟੇਲ 'ਚ ਡਿਸਕਸ ਕਰਾਂਗੇ ਤਾਂ ਕਿ ਤੁਸੀਂ ਸਹੀ ਹੱਕ 'ਚ ਜਾਂ ਨਾ ਆ ਵੋਟ ਪਾ ਸਕੋ, ਤੁਹਾਨੂੰ ਪਤਾ ਹੋਵੇ ਵੀ ਇਹ ਸਾਰਾ ਕੁਝ ਕੀ ਚੱਲ ਰਿਹਾ ਇਸ ਪ੍ਰੋਪੋਜੀਸ਼ਨ 'ਚ। ਬਿਲਕੁਲ ਜੀ, ਇਸ ਤੋਂ ਪਹਿਲਾਂ ਵੀ ਤੁਹਾਨੂੰ ਯਾਦ ਹੋਣਾ ਪ੍ਰੋਪੋਜੀਸ਼ਨ ਜਿਹੜੀਆਂ ਆ ਰਹੀਆਂ ਨੇ। 553 ਜਿਹੜਾ ਬਿੱਲ ਸੀਗਾ, ਜਿਹੜਾ ਕਿ ਬਹੁਤ ਵਿਵਾਦਤ ਬਿੱਲ ਸੀਗਾ, ਛੋਟੇ ਕਾਰੋਬਾਰੀਆਂ ਨੂੰ ਬਹੁਤ ਢਾਹ ਲਾਉਣ ਵਾਲਾ ਬਿੱਲ ਸੀਗਾ। ਪੰਜਾਬੀ ਰੇਡੀਓ ਐਸਏ ਨੇ ਉਸ ਬਿੱਲ ਦੇ ਬਾਬਤ ਤੁਹਾਨੂੰ ਸਾਰਿਆਂ ਨੂੰ ਐਜੂਕੇਟ ਕੀਤਾ ਸੀਗਾ ਔਰ ਹਮੇਸ਼ਾ ਜਿੰਨੇ ਵੀ ਇੱਥੇ ਕਾਰੋਬਾਰ ਨੇ, ਭਾਈਚਾਰਕ ਸਾਂਝ ਆ, ਹਮੇਸ਼ਾ ਪੰਜਾਬੀ ਰੇਡੀਓ ਐਸਏ ਇਸ ਗੱਲ ਦਾ ਸੱਦਾ ਦਿੰਦਾ ਰਹਿੰਦਾ, ਇਸ ਗੱਲ ਦਾ ਤਹੱਈਆ ਜਿਹੜਾ ਉਹ ਕਰਦਾ ਰਹਿੰਦਾ। ਹਰਜੋਤ ਸਿੰਘ ਜੀ, ਖਬਰਾਂ ਦਾ ਜਿਹੜਾ ਸਮਾਂ ਉਹ ਸਮਾਪਤੀ ਵਾਲਾ ਹੀ, ਜਾਂਦੇ ਸਟਾਕ ਤੇ ਕਰੰਸੀ ਬਾਰੇ ਜਾਣਕਾਰੀ ਜਿਹੜੀ ਆ ਉਹ ਜ਼ਰੂਰ ਸਾਂਝੀ। ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ ਤੇ ਅੱਜ ਡਾਊ ਜੋਨ ਇੰਡਸਟਰੀਅਲ ਟੰਬਲ ਹੋਇਆ, 400 ਪੁਆਇੰਟ ਡਾਊਨ ਗਿਆ। ਟੈਕ ਨੈਸਡੈਕ ਜੋ ਆ ਉਹ ਅਪ ਗਿਆ ਹੈਗਾ। ਸੋ ਡਾਊ ਜੋਨ ਇੰਡਸਟਰੀਅਲ 0.9%, ਲਗਭਗ 400 ਪੁਆਇੰਟ ਡਾਊਨ ਗਿਆ ਹੈਗਾ। ਤੇ ਇਸ ਤੋਂ ਬਿਨਾ ਜਿਹੜੇ ਸਟਾਕ ਹੈਗੇ ਆ, ਐਮਾਜ਼ੋਨ ਦੇ ਲਗਭਗ 3% ਡਾਊਨ ਗਏ ਆ, ਮਾਈਕਰੋਸਾਫਟ ਦੇ 1.5% ਡਾਊਨ ਗਏ ਆ। ਚਿਪ ਹੈਵੀ ਵੇਟ ਇਨਵੀਡੀਆ ਉਹ ਜੇ ਉਸਨੇ ਗੇਨ ਕੀਤਾ ਹੈਗਾ। ਤੇ ਇਸੇ ਤਰ੍ਹਾਂ ਆਇਲ ਦੇ ਫਿਊਚਰਸ ਉਹ 3.5% ਅੱਜ ਅਪ ਗਏ ਹੈਗੇ ਆ। ਹਰੀਕੇਨ ਮਿਲਟਨ ਕਿਉਂਕਿ ਅਪਗ੍ਰੇਡ ਕੀਤਾ ਗਿਆ ਕੈਟਾਗਰੀ 5, ਇਹ ਜਿਹੜੀ ਗਲਫ ਆਫ ਮੈਕਸੀਕੋ ਵਾਲੇ ਏਰੀਏ ਦੇ ਵਿੱਚ ਹਰੀਕੇਨ ਆਣਾ, ਜਿਹਦੇ ਕਰਕੇ ਹੁਣ ਜਿਹੜੀਆਂ ਕਰੂਡ ਆਇਲ ਦੀਆਂ ਜਿਹੜੀਆਂ ਪ੍ਰਾਈਸਿਸ ਆ ਉਹ ਅਪ ਜਾਣਗੀਆਂ। ਸੋ ਅਲਟੀਮੇਟਲੀ ਜਿਹੜੀ ਸਾਨੂੰ ਗੈਸ ਦੀ ਪ੍ਰਾਈਸ ਆ ਉਹ ਜ਼ਿਆਦਾ ਦੇਣੀ ਪਊਗੀ ਜੀ। ਇਸੇ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰੀਏ ਤਾਂ ਅੱਜ ਇੱਕ US ਡਾਲਰ ਦੀ ਕੀਮਤ ਕੈਨੇਡਾ ਦੇ $1.36 ਦੇ ਬਰਾਬਰ, ਇੰਡੀਆ ਦੇ ₹83.98 ਦੇ ਬਰਾਬਰ ਤੇ ਪਾਕਿਸਤਾਨ ਦੇ $277.55 ਦੇ ਬਰਾਬਰ ਇੱਕ US ਡਾਲਰ ਦੀ ਕੀਮਤ ਰਹੀ ਹੈ। ਸੋ ਇੱਥੇ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ, ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।